जिन्ना चिर खालसा न्यारा रहूगा मुसीबतां नहीं होणगीਆਂ 328 ਸਰੂਪ ਬਾਦਲ ਕਿਆਂ ਨੇ ਚੋਰੀ ਵੇਚ ਦਿੱਤੇ। ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਇਦੋਂ ਵੀ ਜ਼ਰੂਰੀ ਹੈ, ਇਸ ਲਈ ਉਹਦੇ ਲਈ ਵੀ ਸਮਾਂ ਕੱਢਿਓ। ਜਦੋਂ ਅਕਾਲ ਤਖਤ ਦਾ ਜਥੇਦਾਰ ਮੰਜੀ ਸਾਹਿਬ ਤੋਂ ਇੱਕ ਸਖਤ ਸ਼ਬਦਾਵਲੀ ਵਾਲੀ ਜਿਹੜੀ ਸਪੀਚ ਲੋਕਾਂ ਨੂੰ ਸੰਬੋਧਨ ਕਰਕੇ ਦੇਵੇਗਾ ਤਾਂ ਫਿਰ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ? ਉਹ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਇਹ ਜਥੇਦਾਰ ਹੈ ਹੀ ਨਹੀਂ ਹੈ, ਇਹ ਬਾਦਲਾਂ ਦੇ ਲਿਫਾਫੇ ਚੋਂ ਨਿਕਲਿਆ ਹੋਇਆ ਬੀਬਾ ਬੱਚਾ ਬਾਦਲ ਪਰਿਵਾਰ ਦਾ, ਔਰ ਉਹਨਾਂ ਦੇ ਸਿਰ ਤੇ ਉਹ ਬਦਮਾਸ਼ੀ ਦੇ ਬੋਲ ਬੋਲ ਰਿਹਾ ਜਥੇਦਾਰੀ ਦੇ ਲਈ। ਜਥੇਦਾਰ ਨੂੰ ਸਿੱਖ ਪੰਥ ਸਾਹ ਰੋਕ ਕੇ ਸੁਣਦਾ ਹੈ। ਇਹਨੂੰ ਕਹਿੰਦੇ ਨੇ ਜੇ ਤੂੰ ਕਿਤੇ ਕਾਲ ਤੱਕ ਤੋਂ ਬਾਹਰ ਸਾਡੇ ਟੇਟੇ ਚੜ ਗਿਆ, ਤੇਰੇ ਸਾਹ ਨਾ ਬੰਦ ਕਰ ਦਿੱਤੇ ਤੇ ਅਸੀਂ ਵੀ ਗੁਰੂ ਪੰਥ ਨਹੀਂ। ਔਰ ਜਿਹੜੇ ਜਥੇਦਾਰ ਨੇ ਉਹ ਤੇ ਭਾਵੇਂ ਜੇਲ੍ਹਾਂ 'ਚ ਵੀ ਬੈਠੇ ਹੋਣ, ਲੋਕੀ ਤਾਂ ਵੀ ਸਾਹ ਰੋਕ ਕੇ ਉਹਨਾਂ ਦਾ ਮੈਸੇਜ ਸੁਣਦੇ ਆ ਵੀ ਸਾਨੂੰ ਉਹ ਮੈਸੇਜ ਆਇਆ ਕਿ ਜੰਗਲਾ ਟੱਪਣ ਵਾਲਾ ਦੋਸ਼ੀ ਸੀ, ਬੜਾ ਸੰਘ ਪੜ ਕੇ ਬਿਆਨ ਦਿੰਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਤੇ ਉਲਟੀਆਂ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੋਰੀ ਸੌਦੇ ਸਾਧ ਨਿਤ ਨਹੀਂ ਵੇਚੇ, ਨੂਰਮਹਿਲੀਏ ਨਿਤ ਨਹੀਂ ਵੇਚੇ, 82 ਨਿਤ ਨਹੀਂ ਵੇਚੇ। ਫਿਰ ਸਾਡੇ ਸਿੰਘ ਉਹਨਾਂ ਨਾਲ ਫਸਾ ਕੇ ਇਹਨਾਂ ਨੂੰ ਫਕਰੇ ਕੌਮ ਬਣਾ ਕੇ ਇਹ ਰੂੜ ਸਿੰਘ ਦੇ ਵਾਰਸ ਵੱਡੀ ਗੇਮ ਖੇਡ ਰਿਹਾ। ਭਾਈ ਗੁਰਬਖਸ਼ ਸਿੰਘ ਤੋਂ ਸੰਘਰਸ਼ ਸ਼ੁਰੂ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਿਰਬੀਆਂ ਦੇ ਇਨਸਾਫ ਵਾਸਤੇ। ਪਰ ਅੱਜ ਸਿੱਖ ਸੰਗਤ ਨੇ ਵੱਡਾ ਫੈਸਲਾ ਲੈ ਕੇ ਸਿੱਖ ਸਮੂਹ ਸਿੱਖ ਜਥੇਬੰਦੀਆਂ ਨੇ ਜਿਹੜਾ ਸੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਗੀ ਕਰਕੇ ਚੰਡੀਗੜ੍ਹ ਦੇ ਵਿੱਚ ਮੌਜੂਦਗੀ ਕੀਤੀ ਹੈ। ਚੰਡੀਗੜ੍ਹ ਦੇ ਬਾਰਡਰ ਦੇ ਉੱਪਰ ਸਿੱਖ ਜਥੇਬੰਦੀਆਂ ਮੌਜੂਦ ਨੇ, ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਮੌਜੂਦ ਹੈ। ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਅੱਗੇ ਸੰਘਰਸ਼ ਉਲੀਕਿਆ ਜਾਣਾ ਚਾਹੀਦਾ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਲ ਇਹ ਹੈ, ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦਾ ਸਿੱਖ ਸੰਗਤ ਦਾ ਹੁੰਗਾਰਾ ਮਿਲਿਆ ਇੱਕ ਲੰਮੇ ਸਮੇਂ ਬਾਅਦ। ਜੇ ਸਿੱਖ ਸਫਾਵਾਂ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਤਰੀਕੇ ਦੇ ਨਾਲ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਮਾਰਚ ਹੋਇਆ ਹੈ, ਤਾਂ ਹੁਣ ਅਗਲੇ ਸਮੇਂ ਦੀ ਕਿਸ ਤਰ੍ਹਾਂ ਦੇ ਨਾਲ ਨੀਤੀ ਉਲੀਕੀ ਜਾਣੀ ਚਾਹੀਦੀ ਹੈ ਤੁਹਾਡੇ ਨਜ਼ਰੀਏ ਤੋਂ? ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦੇ ਹੋਏ 2016-22 ਮਾਰਚ ਤੋਂ ਸਿੱਖ ਸਦਭਾਵਨਾ ਦਲ ਵੱਲੋਂ ਕਹਿੰਦੇ ਆ ਰਹੇ ਹਾਂ, ਸਮੱਸਿਆਵਾਂ ਪਹਿਲਾਂ ਵੀ ਸਨ, ਅੱਜ ਵੀ ਨੇ ਤੇ ਅੱਗੇ ਵੀ ਰਹਿਣਗੀਆਂ, ਔਰ ਉਹਨਾਂ ਦੇ ਹੱਲ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਪਵਿੱਤਰ ਕਲਾਮ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਮੁਕਾਮ ਦਿੱਤਾ ਹੈ ਸਾਡੇ ਗੁਰੂ ਘਰ, ਤੇ ਪਵਿੱਤਰ ਨਿਜ਼ਾਮ ਦਿੱਤਾ ਹੈ ਪੰਥ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਿੰਨਾ ਚਿਰ ਖਾਲਸਾ ਨਿਆਰਾ ਰਹੂਗਾ ਮੁਸੀਬਤਾਂ ਨਹੀਂ ਹੋਣਗੀਆਂ। ਜਬ ਇਹ ਗਹੇ ਵਿਪਰਨ ਕੀ ਰੀਤ, ਫਿਰ ਮੈਂ ਨਾ ਕਰੋ ਇਨਕੀ ਪ੍ਰਤੀਤ ਵਾਲੀ ਗੱਲ ਆ ਜਾਂਦੀ ਹੈ। ਇਸ ਲਈ ਸਾਨੂੰ ਸਿੱਖ ਨੀਤੀ ਦਾ ਪੱਲਾ ਕਦੇ ਵੀ ਛੱਡਣਾ ਨਹੀਂ ਚਾਹੀਦਾ। ਜਿੱਥੇ ਜਿੱਥੇ ਵੀ ਸਿੱਖ ਨੀਤੀ ਦਾ ਪੱਲਾ ਛੱਡਿਆ ਗਿਆ ਜਾਂ ਪੰਨ ਢਿੱਲਾ ਪਿਆ, ਉੱਥੇ ਉੱਥੇ ਸਾਨੂੰ ਇਹ ਸਮੱਸਿਆਵਾਂ ਆਈਆਂ। 2013 ਦੀ ਗੱਲ ਵੀ ਤੁਸੀਂ ਕੀਤੀ ਭਾਈ ਗੁਰਬਖਸ਼ ਸਿੰਘ ਹੋਣਾ ਵਾਲੀ, ਉਦੋਂ ਵੀ ਮੈਂ ਬਤੌਰ ਕੀਰਤਨੀਆ ਸੀਗੇ ਤੇ ਭਾਈ ਸੁਖਵਿੰਦਰ ਸਿੰਘ ਨਾਗੋ ਕੇ ਮੈਨੂੰ ਲੈ ਕੇ ਆਏ ਸੀ, ਉੱਥੇ ਸ਼ਾਇਦ ਮੈਂ ਨਾ ਆਉਂਦਾ, ਇਹ ਮੈਨੂੰ ਲੈ ਕੇ ਆਏ ਵੀ ਆਪਾਂ ਬੰਦੀ ਸਿੰਘਾਂ ਲਈ ਜਾਣਾ। ਉਸ ਵਕਤ ਸਾਡੀ 2.5 ਮਹੀਨੇ ਡਿਊਟੀ ਵੀ ਕੱਟੀ ਸੀ, ਮੱਕੜ ਪ੍ਰਧਾਨ ਸੀਗਾ, ਕਹਿੰਦੇ ਵੀ ਤੁਹਾਨੂੰ ਲਾਈਵ ਤੇ ਨਹੀਂ ਲਾਉਣਾ, ਤੁਸੀਂ ਹੋਰ ਪਾਸੇ ਤੁਰ ਪਏ। ਖੈਰ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਅੱਜ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਨਿਕਲਿਆ, ਜਥੇਦਾਰ ਹਵਾਰਾ ਕਮੇਟੀ, ਸਿੱਖ ਜਥੇਬੰਦੀਆਂ, ਸਾਥ ਸਾਰਿਆਂ ਵੱਲੋਂ ਮਿਲਿਆ, ਸੋਹਣਾ ਹੁੰਗਾਰਾ ਮਿਲਿਆ, ਅਸੀਂ ਵੀ ਦੇ ਰਹੇ ਹਾਂ। ਔਰ ਅਸੀਂ ਅਗਲੇ ਹੁੰਗਾਰੇ ਦੀ ਵੇਟ ਵੀ ਕਰਾਂਗੇ ਵੀ ਅਗਲਾ ਪ੍ਰੋਗਰਾਮ ਕੀ ਦਿੰਦੇ ਆ। ਜਿੰਨਾ ਚਿਰ ਰਿਹਾਈ ਨਹੀਂ ਹੋ ਜਾਂਦੀ ਉਹਨਾਂ ਚਿਰ ਅਸੀਂ ਨਾਲ ਸਾਥ ਦਿਆਂਗੇ। ਉਦੋਂ ਬਾਅਦ ਦੂਸਰੀ ਗੱਲ ਕਿ ਸਾਰਿਆਂ ਨੂੰ ਜਿੱਥੇ ਰਿਹਾਈਆਂ ਜ਼ਰੂਰੀ ਨੇ, 3 ਬਿੱਲ ਜ਼ਰੂਰੀ ਨੇ, ਜਾਂ ਹੋਰ ਸਾਡੀਆਂ ਕਈ ਸਾਡੇ ਮਾਰਚ ਲੱਗਦੇ ਆ, ਧਰਨੇ ਦਿੱਤੇ ਜਾਂਦੇ ਨੇ, 328 ਸਰੂਪ ਬਾਦਲ ਕਿਆਂ ਨੇ ਚੋਰੀ ਵੇਚ ਦਿੱਤੇ। ਭਾਈ ਸਾਹਿਬ ਜੀ, ਮੈਂ 15 ਮਹੀਨਿਆਂ ਤੋਂ ਮੈਂ ਉੱਥੇ ਬੈਠਾ ਹੋਇਆ ਵਾਂ। ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇਦੋਂ ਵੀ ਜ਼ਰੂਰੀ ਹੈ, ਇਸ ਲਈ ਉਹਦੇ ਲਈ ਵੀ ਸਮਾਂ ਕੱਢਿਓ। ਉਦੋਂ ਬਾਅਦ ਸ਼੍ਰੋਮਣੀ ਕਮੇਟੀ ਬਾਦਲ ਕਿਆਂ ਤੋਂ ਆਜ਼ਾਦ ਕਰਾ ਲਓ ਤਾਂ ਕਿ ਅਕਾਲੀ ਫੂਲਾ ਸਿੰਘ ਸਿੱਖ ਕੌਮ ਦਾ ਜਥੇਦਾਰ ਬਣ ਕੇ ਸਾਡੇ ਕੋਲ ਇੱਕ ਸਾਹਮਣੇ ਆ ਜਾਏ। ਉਦੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਭਾਈ ਸਾਹਿਬ ਜੀ, ਸਵਾਲ ਇਹ ਹੈ ਕਿ ਇਸ ਜਿਹੜਾ ਜਥੇਬੰਦੀਆਂ ਦਾ ਕਹਿ ਸਕਦੇ ਸੰਗਤ ਦਾ ਵੱਡੀ ਤਾਦਾਦ ਦੇ ਵਿੱਚ ਬੈਠੇ ਹੋਣਾ, ਤੇ ਕੀ ਸਰਕਾਰ ਦੇ ਨਾਲ ਕੋਈ ਵਾਰਤਾਲਾਪ ਹੋਇਆ, ਕੋਈ ਗੱਲਬਾਤ ਹੋਈ ਹੈ
ਜਾਂ ਫਿਰ ਇੱਥੋਂ ਪੂਰਨ ਤੌਰ ਤੇ ਸਮਾਪਤੀ ਕਰਕੇ ਜਿਹੜਾ ਸਿੱਖ ਸੰਗਤ ਹੈ ਘਰਾਂ ਵੱਲ ਨੂੰ ਜਾ ਰਹੀ ਹੈ? ਨਹੀਂ, ਮੈਨੂੰ ਇਹ ਪਤਾ ਲੱਗਿਆ ਸੀ ਕਿ 7 ਮੈਂਬਰੀ ਕਮੇਟੀ ਸ਼ਾਇਦ ਅੰਦਰ ਗਈ ਹੋਈ ਆ, ਕਿਉਂਕਿ ਅਸੀਂ ਤਾਂ ਕਾਫਲੇ 'ਚ ਬਹੁਤ ਪਿੱਛੇ ਰਹਿ ਗਏ ਸੀ। ਉਹ ਕਾਫਲਾ ਬੜਾ ਵੱਡਾ ਸੀਗਾ ਤੇ ਬਹੁਤ ਅੱਗੇ ਸੀਗਾ। ਸਾਡੇ ਆਉਂਦਿਆਂ ਨੂੰ ਕੁਛ ਜਿਹੜੇ ਬੰਦੇ ਸੀਗੇ ਨੁਮਾਇੰਦੇ ਉਹ ਅੰਦਰ ਗਏ ਨੇ, ਔਰ ਇਹ ਪਤਾ ਲੱਗਿਆ ਕਿ ਸੋਹਣੇ ਮਾਹੌਲ 'ਚ ਉਹਨਾਂ ਦੀ ਇਕੱਤਰਤਾ ਹੋਈ, ਔਰ ਉਹਨਾਂ ਨੇ ਕੀ ਰਿਸਪੌਂਸ ਦਿੱਤਾ ਜਾਂ ਕੀ ਕਿਹਾ ਇਹ ਹੁਣ ਉਹ ਦੱਸ ਸਕਦੇ ਨੇ, ਕਿਉਂਕਿ ਕਿਧਰੇ ਐਸਾ ਨਾ ਹੋਵੇ ਇਹ ਲੋਕ ਰਿਸਪੌਂਸ ਵੀ ਦਿੰਦੇ ਨੇ ਪਰ ਕਈ ਦਹਾਕਿਆਂ ਤੋਂ ਸਾਨੂੰ ਲਮਕਾਉਂਦੇ ਵੀ ਤੁਰੇ ਆਉਂਦੇ ਆ। ਜਿਵੇਂ 328 ਸਰੂਪਾਂ ਨੂੰ ਲੈ ਕੇ ਕਦੀ ਅਸੀਂ ਮੰਤਰੀਆਂ ਦੇ ਘਰਾਂ 'ਚ ਗਏ, ਕਦੀ ਉੱਥੇ ਕਿਸੇ ਨੂੰ ਮਿਲੇ, ਸਾਰਿਆਂ ਨੇ ਸਾਨੂੰ ਗੱਲੀ ਬਾਤੀ ਬਹੁਤ ਕੁਝ ਕਿਹਾ ਸੀ, ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ। ਕਿਤੇ ਨਾ ਕਿਤੇ ਇਹਦਾ ਇਹ ਨਹੀਂ ਲੱਗਦਾ ਕਿ ਜਿਵੇਂ ਦਿੱਲੀ ਦੇ ਵਿੱਚ ਸ਼ਾਂਤਮਈ ਅੰਦੋਲਨ ਚੱਲਿਆ ਸੀ ਉਸ ਤਰੀਕੇ ਦੇ ਨਾਲ ਪੱਕੀ ਦਿਲ ਦੇ ਵਿੱਚ ਧਾਰਨਾ ਕਰਕੇ ਬੈਠ ਗਏ ਸੀ ਵੀ ਜੇ ਖੇਤੀ ਬਿੱਲ ਰੱਦ ਹੋਣਗੇ ਫਿਰ ਘਰਾਂ ਨੂੰ ਪਰਤਾਂਗੇ, ਤੇ ਕਿਤੇ ਨਾ ਕਿਤੇ ਇੱਥੇ ਵੀ ਇਸ ਤਰ੍ਹਾਂ ਦਾ ਐਦ ਨਹੀਂ ਕੀਤਾ ਜਾਣਾ ਚਾਹੀਦਾ ਕਿ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਮਤਾ ਪਾਇਆ ਜਾਂਦਾ ਹੈ ਫਿਰ ਘਰਾਂ ਨੂੰ ਵਾਪਸੀ ਕੀਤੀ ਜਾਵੇਗੀ। ਲਗਾਤਾਰ ਕੌਮ ਦੀ એનર્ਜੀ ਵੇਸਟ ਹੁੰਦੀ ਆ ਰਹੀ ਹੈ। ਉਹਦੇ ਲਈ ਇਹ ਹੋ ਸਕਦਾ ਹੈ ਕਿ ਜੇ ਅੱਜ ਗਵਰਨਰ ਭਾਰਤ ਸਰਕਾਰ ਇਹਨਾਂ ਨੂੰ 2-4 ਦਿਨ 10 ਦਿਨ ਦਾ ਸਮਾਂ ਦਿੰਦਾ ਹੈ ਤਾਂ ਇੱਕ ਸਮਾਂ ਹੋਰ ਇਹਨਾਂ ਨੂੰ ਦੇਣਾ ਬਣਦਾ ਹੈ। ਉਹ ਅਗਰ ਉਸ ਤਰੀਕ ਤੇ 10 ਦਿਨਾਂ ਤੋਂ ਬਾਅਦ ਜਾਂ ਹਫ਼ਤੇ ਬਾਅਦ ਕੋਈ ਕਾਰਵਾਈ ਨਹੀਂ, ਕੋਈ ਕੁਛ ਨਹੀਂ, ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਇਹਨਾਂ ਨੂੰ ਤਕੜੇ ਹੋ ਕੇ ਦੇਣਾ ਬਣਦਾ ਹੈ, ਕਿਉਂਕਿ ਗੱਲਾਂ ਬਾਤਾਂ ਨਾਲ ਮਾਰਚ ਕੱਢ ਕੇ ਘਰਾਂ ਨੂੰ ਚਲੇ ਜਾਣਾ ਅੰਦੋਲਨ ਨਾ ਰਹਿ ਜਾਏ, ਅੰਦੋਲਨ ਸਿਸਟਮ ਬਣ ਜਾਏ। ਇਸ ਲਈ ਇਹ ਜ਼ਰੂਰੀ ਹੈ ਕਿ ਅਗਲਾ ਪ੍ਰੋਗਰਾਮ ਮੈਂ ਕਹਿੰਦਾ ਵੀ ਉਹ ਕੀ ਦਿੰਦੇ ਨੇ, ਅਸੀਂ ਉਹਦੀ ਵੇਟ ਕਰਾਂਗੇ ਤੇ ਗੁਰੂ ਪੰਥ ਵੀ ਵੇਟ ਕਰ ਰਿਹਾ। ਲਗਾਤਾਰ ਸਿੱਖ ਸ਼ਖਸੀਅਤਾਂ ਜਾਂ ਜਿਹੜੇ ਪੰਜਾਬ ਦੇ ਚਿੰਤਕ ਨੇ ਉਹ ਇੱਕ ਚਿੰਤਾ ਪ੍ਰਗਟਾਉਂਦੇ ਨੇ ਕਿ ਬਾਦਲਾਂ ਦਾ ਪੰਥ ਦਾ ਨੁਕਸਾਨ ਕਰ ਦਿੱਤਾ, ਜਿਹੜਾ 328 ਸਰੂਪ ਵੇਚ ਦਿੱਤੇ, ਸਰਸੇ ਵਾਲੇ ਨੂੰ ਮਾਫੀ ਕਰ ਦਿੱਤੀ, ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਪੁਰਾਤਨ ਇਤਿਹਾਸ ਦੇ ਵਿੱਚ। ਜਦੋਂ ਅਕਾਲ ਤਖਤ ਦਾ ਜਥੇਦਾਰ ਮੰਜੀ ਸਾਹਿਬ ਤੋਂ ਇੱਕ ਸਖਤ ਸ਼ਬਦਾਵਲੀ ਵਾਲੀ ਜਿਹੜੀ ਸਪੀਚ ਲੋਕਾਂ ਨੂੰ ਸੰਬੋਧਨ ਕਰਕੇ ਦੇਵੇਗਾ ਤਾਂ ਫਿਰ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ? ਉੱਥੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਵੀ ਇਹ ਜਥੇਦਾਰ ਹੈ ਹੀ ਨਹੀਂ ਹੈ, ਇਹ ਬਾਦਲਾਂ ਦੇ ਲਿਫਾਫੇ 'ਚੋਂ ਨਿਕਲਿਆ ਹੋਇਆ ਬੀਬਾ ਬੱਚਾ ਬਾਦਲ ਪਰਿਵਾਰ ਦਾ, ਔਰ ਉਹਨਾਂ ਦੇ ਸਿਰ ਤੇ ਉਹ ਬਦਮਾਸ਼ੀ ਦੇ ਬੋਲ ਰਿਹਾ, ਜਥੇਦਾਰੀ ਦੇ ਨਹੀਂ। ਔਰ ਇੱਕ ਉਹ ਸਪੋਕਸਮੈਨੀਆਂ ਬਣ ਕੇ ਰਹਿ ਗਿਆ ਹੈ ਬਾਦਲ ਪਰਿਵਾਰ ਦਾ, ਹੋਰ ਉਦੋਂ ਅੱਗੇ ਕੁਛ ਨਹੀਂ ਆ। ਜੇ ਜਥੇਦਾਰ ਹੁੰਦਾ ਤੇ ਜਥੇਦਾਰ ਨੂੰ ਸਿੱਖ ਪੰਥ ਸਾਹ ਰੋਕ ਕੇ ਸੁਣਦਾ ਹੈ, ਪਰ ਇਹਨੂੰ ਕਹਿੰਦੇ ਨੇ ਜੇ ਤੂੰ ਕਿਤੇ ਕਾਲ ਤੱਕ ਤੋਂ ਬਾਹਰ ਸਾਡੇ ਟੇਟੇ ਚੜ ਗਿਆ, ਤੇਰੇ ਸਾਹ ਨਾ ਬੰਦ ਕਰ ਦਿੱਤੇ ਤੇ ਅਸੀਂ ਵੀ ਗੁਰੂ ਪੰਥ ਨਹੀਂ। ਜੇ ਇੱਦਾਂ ਸੀਗਾ ਫਿਰ ਬਾਹਰ ਨਿਕਲ ਕੇ ਬੋਲੇ ਨਾ, ਅੰਦਰ ਵੜ ਕੇ ਇਹ ਗੱਲਾਂ ਕਰਨੀਆਂ ਜਥੇਦਾਰਾਂ ਦੀਆਂ ਨਹੀਂ ਹੈ, ਜਥੇਦਾਰ ਹੈ ਹੀ ਨਹੀਂ। ਔਰ ਜਿਹੜੇ ਜਥੇਦਾਰ ਨੇ ਉਹ ਤੇ ਭਾਵੇਂ ਜੇਲ੍ਹਾਂ 'ਚ ਵੀ ਬੈਠੇ ਹੋਣ, ਲੋਕੀ ਤਾਂ ਵੀ ਸਾਹ ਰੋਕ ਕੇ ਉਹਨਾਂ ਦਾ ਮੈਸੇਜ ਸੁਣਦੇ ਆ ਵੀ ਸਾਨੂੰ ਕੋਈ ਮੈਸੇਜ ਆਇਆ। ਇਸ ਲਈ ਇਹ ਤੁਸੀਂ ਵੇਖ ਹੀ ਲਿਆ ਅੱਜ ਵੀ ਹੁਣ ਜਿੱਡਾ ਇਕੱਠ ਸੀਗਾ ਭਾਈ ਹਵਾਰਾ ਨੂੰ ਜਾਂ ਬੰਦੀ ਸਿੰਘਾਂ ਨੂੰ ਪਿਆਰ ਕਰਨ ਵਾਲੀ ਸਾਡੀ ਨੌਜਵਾਨੀ, ਅੱਜ ਨੌਜਵਾਨੀ ਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਵੀ ਸਾਡੇ ਨਾਲ ਧੱਕਾ ਹੋਇਆ, ਕਈ ਦਹਾਕਿਆਂ ਤੋਂ ਹੁੰਦਾ ਆਇਆ। ਇਸ ਲਈ ਇਹ ਅਰੂੜ ਸਿੰਘ ਦੇ ਵਾਰਸ ਨੇ, ਫਕਰੇ ਕੌਮ ਉਹਨਾਂ ਨੂੰ ਦਿੰਦੇ ਨੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਵੇਚੇ ਹੋਣ। ਔਰ ਇਹਨਾਂ ਨੂੰ ਕਦੇ ਮਿਲੇ ਤੇ ਪੁੱਛਿਓ ਵੀ ਜੰਗਲਾ ਟੱਪਣ ਵਾਲਾ ਦੋਸ਼ੀ ਸੀ, ਬੜਾ ਸੰਘ ਪੜ ਕੇ ਬਿਆਨ ਦਿੰਦੇ ਹੋ, ਤੇ ਗੁਰੂ ਗ੍ਰੰਥ ਸਾਹਿਬ ਤੇ ਉਲਟੀਆਂ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ ਨਹੀਂ। ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੋਰੀ ਸੌਦੇ ਸਾਧ ਨੇ ਤਾਂ ਨਹੀਂ ਵੇਚੇ, ਨੂਰਮਹਿਲੀਏ ਨੇ ਤਾਂ ਨਹੀਂ ਵੇਚੇ, ਬਿਆਸੀਏ ਨੇ ਤਾਂ ਨਹੀਂ ਵੇਚੇ। ਫਿਰ ਸਾਡੇ ਸਿੰਘ ਉਹਨਾਂ ਨਾਲ ਫਸਾ ਕੇ ਇਹਨਾਂ ਨੂੰ ਫਕਰੇ ਕੌਮ ਬਣਾ ਕੇ ਇਹ ਰੂੜ ਸਿੰਘ ਦੇ ਵਾਰਸ ਵੱਡੀ ਗੇਮ ਖੇਡ ਰਿਹਾ। ਇਹ ਸਾਨੂੰ ਸੋਚਣਾ ਚਾਹੀਦਾ ਕਿ ਕੁੱਤੇ ਨੂੰ ਸੋਟੀ ਮਾਰੋ ਤੇ ਸੋਟੀ ਮੂੰਹ 'ਚ ਪਾਉਂਦਾ ਹੈ, ਸ਼ੇਰ ਨੂੰ ਮਾਰੋ ਤਾਂ ਸ਼ੇਰ ਮਾਰਨ ਵਾਲੇ ਦੇ ਦੁਆਲੇ ਹੁੰਦਾ ਹੈ। ਇਹ ਹੁਣ ਆਪਾਂ ਫੈਸਲਾ ਕਰਨਾ ਹੈ ਕਿ ਰੂੜ ਸਿੰਘ ਦੇ ਵਾਰਸਾਂ ਨੂੰ ਜਥੇਦਾਰ ਕਹਿਣਾ ਜਾਂ ਅਕਾਲੀ ਫੂਲਾ ਸਿੰਘ ਲਿਆ ਕੇ ਕੌਮ ਦੇ ਵਾਰਸਾਂ ਨੂੰ ਮੁੜ ਅਸੀਂ ਫਕਰੇ ਕੌਮ ਬਣਾ ਕੇ ਵਾਪਸ ਲੈਣਾ ਹੈ ਕਿ ਜਾਂ ਫਕਰੇ ਕੌਮਾਂ ਨੂੰ ਨੀਵਾਂ ਵਿਖਾਉਣਾ ਹੈ। ਅੱਗੇ ਪੰਥ ਨੇ ਫੈਸਲਾ ਕਰਨਾ। ਇਹ ਸਰਕਾਰ ਦੇ ਕੋਲੋਂ ਪੰਜਾਬ ਦੇ ਲੋਕਾਂ ਵਾਸਤੇ ਜਾਂ ਘੱਟ ਗਿਣਤੀਆਂ ਨੇ ਜਿਹੜੀਆਂ ਉਹਨਾਂ ਦੇ ਵਾਸਤੇ ਇਨਸਾਫ ਨਹੀਂ। ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਹੈ, ਵਿਦਵਾਨ ਜਿਹੜਾ ਚਿੰਤਨ ਕਰਦੇ ਨੇ, ਚਿੰਤਨ ਕਰਕੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ। ਸਿੱਖ ਜਥੇਬੰਦੀਆਂ ਚਾਹੇ ਉਹ ਈਗੋ ਦਾ ਸ਼ਿਕਾਰ ਹੋਈਆਂ ਨੇ, ਸਿਰ ਜੁੜ ਕੇ ਬੈਠ ਨਹੀਂ ਸਕਦੀਆਂ, ਤਾਂ ਫਿਰ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹਨਾਂ ਦੇ ਕੋਲੇ ਰਸਤਾ ਕਿਹੜਾ ਰਹਿ ਜਾਂਦਾ? ਮੈਂ ਪਹਿਲਾਂ ਵੀ ਗੱਲ ਕੀਤੀ ਕਿ ਨੌਜਵਾਨੀ ਦਾ ਖੂਨ ਜਿਹੜਾ ਜੋਸ਼ੀਲਾ ਹੁੰਦਾ, ਜੋਸ਼ ਹੁੰਦਾ ਉਹਨਾਂ ਅੰਦਰ, ਉਹਨਾਂ ਲਈ ਰਸਤਾ ਹੈ ਜੀ, ਬੜਾ ਵਧੀਆ ਰਸਤਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ ਸਿੱਖ ਨੀਤੀ ਦਾ।
ਸਿੱਖ ਨੀਤੀ ਤੇ ਰਾਜਨੀਤੀ ਨੇਤਾ ਨੀਤੀ ਹੈ, ਸਿੱਖ ਨੀਤੀ ਲੋਕ ਨੀਤੀ ਹੈ ਜਿਹੜੀ ਘੱਟ ਗਿਣਤੀਆਂ ਲਈ ਆਵਾਜ਼ ਹੈ। ਇਸ ਲਈ ਅੱਜ ਦਾ ਨੌਜਵਾਨ ਦਿੱਲੀ ਚੋਂ ਆਏ ਹੋਏ ਮੁੱਖ ਮੰਤਰੀ ਜਿਹੜੇ ਲਿਫਾਫੇ ਚੋਂ ਨਿਕਲਦੇ ਨੇ ਉਹ ਇਨਸਾਫ ਨਹੀਂ ਕਰ ਰਹੇ ਸਾਡੇ ਨਾਲ, ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ, ਤਾਂ ਫਿਰ ਸਾਨੂੰ ਆਪਣੇ ਵਿੱਚੋਂ ਸਿੱਖ ਨੀਤੀ ਤਹਿਤ ਸ਼ੇਰੇ ਪੰਜਾਬ ਪੈਦਾ ਕਰਨੇ ਹੋਣਗੇ ਜਿਹੜੇ ਘੱਟ ਗਿਣਤੀਆਂ ਲਈ ਤਾਂ ਕੀ ਸਮੁੱਚੀ ਮਾਨਵਤਾ ਲਈ ਉਹ ਇੱਕ ਫਿਊਚਰ ਬਣ ਕੇ ਚੱਲਣ ਵਾਲੇ ਲੋਕ ਨੇ। ਉਹਨਾਂ ਦੀ ਸਾਨੂੰ ਕਿਤੇ ਨਾ ਕਿਤੇ ਲੋੜ ਹੈ ਤੇ ਉਹ ਨੌਜਵਾਨਾਂ ਨੇ ਪੈਦਾ ਕਰਨੇ। ਉਹਦੇ ਨਾਲ ਇਹਨਾਂ ਨੂੰ ਕਹਾਂਗਾ ਵੀ ਤੁਹਾਡੇ ਕੋਲ ਸਿੱਖ ਨੀਤੀ ਵਾਲਾ ਪਹਿਲੂ ਹੈਗਾ ਆ। ਬਾਦਲਾਂ ਦੇ ਨਿਕਲੇ ਹੋਏ ਲਿਫਾਫੇ ਚੋਂ ਜਥੇਦਾਰ ਤੇ ਖੀਸੇ ਚੋਂ ਨਿਕਲੇ ਪ੍ਰਧਾਨ ਤੇ ਦਿੱਲੀ ਤੋਂ ਆਏ ਹੋਏ ਮੁੱਖ ਮੰਤਰੀਆਂ ਤੇ ਹੁਣ ਭਰੋਸਾ ਬੰਦ ਕਰ ਦਿਓ। ਖੁਦ ਸ਼ੇਰੇ ਪੰਜਾਬ ਤੇ ਅਕਾਲੀ ਫੂਲਾ ਸਿੰਘ ਆਓ ਸਿਰ ਜੋੜੀਏ ਨਾ। ਅੱਜ ਜੇ ਏਡਾ ਵੱਡਾ ਕਾਫਲਾ ਆ ਕੇ ਸਿਰ ਜੋੜ ਕੇ ਏਡਾ ਵੱਡਾ ਮਾਰਕਾ ਮਾਰ ਸਕਦਾ ਹੈ। 32 ਕਿਸਾਨ ਜਥੇਬੰਦੀਆਂ ਨੇ ਜੀ, ਪਰ ਉਹਨਾਂ ਨੇ ਮਿਸਲਾਂ ਵਾਲਾ ਸੁਭਾਅ ਅਪਣਾਇਆ, ਮਿਸਲਾਂ ਦੀ ਤਰ੍ਹਾਂ ਸਿਰ ਜੋੜਿਆ, ਟੀਚਾ ਇੱਕ ਰੱਖਿਆ। ਵਿਚਾਰਾਂ ਨਹੀਂ ਮਿਲਦੀਆਂ, ਸਰੀਰ ਨਹੀਂ ਮਿਲਦੇ, ਸ਼ਕਲਾਂ ਨਹੀਂ ਮਿਲਦੀਆਂ, ਪਰ ਨਿਸ਼ਾਨਾ ਇੱਕ ਮਿਥ ਲਿਆ ਜੀ। ਉਹਨਾਂ ਨੇ ਉਹ ਬੱਤੀਆਂ ਨੇ ਨਿਸ਼ਾਨਾ ਜਿਹੜਾ ਸੀ ਸਰ ਕਰ ਲਿਆ। ਇਸੇ ਤਰ੍ਹਾਂ ਜੇ ਮਿਸਲਾਂ ਦੇ ਨਕਸ਼ੇ ਕਦਮ ਚੱਲ ਕੇ ਕਿਸਾਨ ਨਿਸ਼ਾਨਾ ਫੁੰਡ ਸਕਦੇ ਆ ਤੇ ਸਿੱਖ ਨੀਤੀ ਵਾਲਿਓ ਆਓ ਜਿਹੜੇ ਧੌਣਾ 'ਚ ਸਰੀਏ ਫਸੇ ਹੋਏ ਨੇ ਕੱਢੀਏ, ਇੱਕ ਦੂਜੇ ਦੇ ਕੋਲ ਬੈਠੀਏ, ਨਿਸ਼ਾਨਾ ਇੱਕ ਰੱਖੀਏ। ਸ਼ਕਲਾਂ ਨਹੀਂ ਮਿਲਦੀਆਂ, ਵਿਚਾਰ ਨਹੀਂ ਮਿਲਦੇ, ਕੀ ਲੈਣਾ ਆਪਾਂ? 4 ਗੱਲਾਂ ਦਾ ਧਿਆਨ ਰੱਖ ਲਿਓ। ਰੋਮਾਂ ਦੀ ਬੇਅਦਬੀ, ਨਸ਼ਾ ਨਹੀਂ ਕਰਨਾ, ਪਰ ਗਮਨੀ ਨਹੀਂ ਹੋਣਾ ਤੇ ਮੁਰਦਾਰ ਨਹੀਂ ਖਾਣਾ। ਆ ਗੱਲਾਂ ਤੇ 4 ਹੀ ਨੇ, ਇਹਨਾਂ 4ਾਂ ਦਾ ਧਿਆਨ ਰੱਖ ਲਿਓ। ਉਦੋਂ 4 ਕੋ ਦੂਜੀਆਂ ਜਾਂਦੀਆਂ ਨੇ ਖਾਣ ਪਾਨ, ਬੋਲ ਬਾਣੀ, ਪਹਿਰਾਵਾ ਤੇ ਚਾਲ ਚੱਲਣ। ਆ ਅਸੀਂ ਇਕੱਠੀਆਂ ਕਰਕੇ ਇੱਕ ਨਿਸ਼ਾਨਾ ਰੱਖ ਲਈਏ। ਬਾਦਲ ਕਿਆਂ ਤੋਂ ਦਰਬਾਰ ਸਾਹਿਬ ਛਡਾ ਲਓ। ਨੌਜਵਾਨੋ ਤੁਹਾਡੇ ਕੋ ਪੂਰੇ ਭਾਰਤ ਨੂੰ ਦਵਾਈ, ਪੜ੍ਹਾਈ, ਕਮਾਈ, ਸੁਰੱਖਿਆ, ਸਿੱਖੀ ਸਿਧਾਂਤ ਦੇਣ ਵਾਲੀ ਸਰਕਾਰ ਮੀਰੀ ਪੀਰੀ ਸਿੱਖ ਨੀਤੀ ਅਕਾਲ ਤਖਤ ਹੈ। ਬਸ ਉਹਨੂੰ ਬਹਾਲ ਕਰਨ ਦੀ ਲੋੜ ਹੈ। ਸੋਹਣੇ ਦੇਸ਼ ਪੰਜਾਬ ਦੀ ਸਵਰਗਾਂ ਤੋਂ ਵੱਧ ਸ਼ਾਨ ਅੱਜ ਵੀ ਮੇਰੇ ਦੇਸ਼ ਨੂੰ ਗੱਭਰੂਆਂ ਤੇ ਮਾਣ। ਅੱਜ ਇਸ ਅੰਦੋਲਨ ਦੀ ਗੱਲ ਕਰੀਏ ਤਾਂ, ਇਸ ਮਾਰਚ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਮਾਰਚ ਨੌਜਵਾਨਾਂ ਦੀ ਤਰਫ ਤੋਂ ਕੀਤਾ ਗਿਆ ਹੈ, ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ। ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲਾਮਬੰਦ ਹੋ ਕੇ ਗੁਰੂ ਸਾਹਿਬ ਦੀ ਅਗਵਾਈ ਲੈ ਕੇ ਨੇਕ ਨੀਤੀ ਦੇ ਨਾਲ ਕਿਸ ਤਰ੍ਹਾਂ ਜਿਹੜਾ ਸੰਘਰਸ਼ ਕੀਤੇ ਜਾਣੇ ਚਾਹੀਦੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।